ਬੇਸ਼ੱਕ ਚੀਨ ਤੋਂ ਕੁੱਟ ਵੀ ਖਾਧੀ, ਇਲਾਕਾ ਵੀ ਉਹਨਾਂ ਨੂੰ 4000 ਸਕੁਅਰ ਕਿਲੋਮੀਟਰ ਦਿੱਤਾ ਹੈ, ਲੇਕਿਨ ਇਹਦੇ ਬਾਵਜੂਦ ਵਿਦਨ ਡੋਮੈਸਟਿਕ ਆਡੀਅנס ਦੇ ਲਈ ਕਿ ਜੀ ਉਹਨਾਂ ਦੀਆਂ ਐਪਸ ਬੰਦ ਕਰਤੀਆਂ, ਟਿਕਟੌਕ ਨਹੀਂ ਹੈ, ਅਸੀਂ ਫਲਾਣਾ ਨਹੀਂ ਢਿਮਕਾ ਨਹੀਂ। ਲੇਕਿਨ ਇਸ ਪੀਰੀਅਡ 'ਚ ਚਾਈਨਾ ਦੀ ਟ੍ਰੇਡ ਅਮਰੀਕਾ ਦੇ ਨਾਲ 600-700 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਹੈ ਚਾਈਨਾ ਦਾ। ਸੈਕੰਡ ਜਿਹੜਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਹੈ ਚਾਈਨਾ ਦਾ, ਉਹ ਇੰਡੀਆ। ਹੁਣ ਭਾਰਤ ਇਹ ਪ੍ਰਭਾਵ ਦੇ ਰਿਹਾ ਕਿ ਵੀ ਅਸੀਂ ਚਾਈਨਾ ਦੇ ਨਾਲ ਅਸੀਂ ਹੁਣ ਸੈਟਲ ਹੋ ਗਏ ਔਰ ਉਹਨਾਂ ਨੇ ਪਹਿਲਾਂ ਕਿਹਾ ਜੀ ਡੀ-ਐਸਕੇਲੇਸ਼ਨ ਹੋ ਗਈ, ਦੂਜਾ ਹੋ ਗਿਆ। ਇਹ ਹੁਣ ਟਰੰਪ ਦੀ ਨੀਤੀ ਤੇ ਡਿਪੈਂਡ ਕਰੇਗਾ। ਜੇ ਤਾਂ ਟ੍ਰੇਡ ਡੀਲ ਸਾਈਨ ਹੋ ਗਈ, ਭਾਰਤ ਨੂੰ ਇਹ ਲੱਗਾ ਕਿ ਵੀ ਅਮਰੀਕਾ ਦੇ ਨਾਲ ਜੁੜੇ ਰਹਿਣਾ ਉਹਨਾਂ ਦੀ ਆਪਣੀ ਡੋਮੈਸਟਿਕ ਪੋਲਿਟਿਕਸ ਵੀ ਸੂਟ ਕਰਦਾ, ਫਿਰ ਤਾਂ ਠੀਕ ਹੈ। ਅਦਰਵਾਈਜ਼ ਜਿਹੜਾ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੂੰ ਇਹ ਲੱਗਣ ਲੱਗ ਗਿਆ ਹੈ ਕਿ ਵੀ ਚੀਨ ਦੇ ਸਾਹਮਣੇ ਹੀ ਉਹਨੂੰ ਜਾ ਕੇ ਕਾਊਟੋ ਕਰਨਾ ਪਏਗਾ। ਉਹਨਾਂ ਨੂੰ ਲੱਗਦਾ ਵੀ ਨੇਬਰਹੁੱਡ 'ਚ ਵੀ ਇੰਡੀਆ ਆਈਸੋਲੇਟਡ ਹੈ, ਅਮਰੀਕਾ ਨੇ ਵੀ ਉਹਨੂੰ ਛਿਣ ਕੇ ਪਰੇ ਸੁੱਟ ਦਿੱਤਾ ਹੈ। ਜਿਸ ਰੂਸ ਵਾਲਾ ਉਹ ਰੂਸ ਚੀਨ ਵੱਲ ਝੁਕਿਆ ਹੋਇਆ ਹੈ ਔਰ ਇਸ ਸਭ ਦੇ ਚਲਦਿਆਂ ਜਿਹੜਾ ਹੈ ਉਹਨਾਂ ਦਾ ਇਹ ਖਿਆਲ ਹੈ ਕਿ ਵੀ ਭਾਰਤ ਦੇ ਲਈ ਅਲਟੀਮੇਟਲੀ ਕੋਈ ਚੋਇਸ ਨਹੀਂ ਬਚੇਗੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਔਰ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਦੇ ਹੱਥੋਂ ਬਾਰ-ਬਾਰ ਅਪਮਾਨਿਤ ਹੋਣ ਤੋਂ ਬਾਅਦ ਭਾਰਤ ਦੇ ਹਾਕਮ ਹੁਣ ਚੀਨ ਦੀ ਸ਼ਰਨ ਵਿੱਚ ਜਾਣ ਲਈ ਜਿਹੜੇ ਤਰਲੋ ਮੱਛੀ ਹੋ ਰਹੇ ਨੇ ਔਰ ਕੀ ਚੀਨ ਨਾਲ ਭਾਰਤ ਦੀ ਕੋਈ ਇਤਬਾਰਯੋਗ ਸਾਂਝ ਬਣ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਇਹ ਡਿਸਕਸ ਕਰਕੇ ਹਟੇ ਹਾਂ ਕਿ ਭਾਰਤ ਇਸ ਵੇਲੇ ਇੰਟਰਨੈਸ਼ਨਲੀ ਪੂਰੀ ਤਰ੍ਹਾਂ ਅਲੱਗ-ਥਲੱਗ ਹੈ। ਉਸ ਦਾ ਇਮੇਜ ਜਿਹੜਾ ਪਿਛਲੇ ਪੀਰੀਅਡ ਦੇ ਵਿੱਚ ਖਾਸ ਤੌਰ 'ਤੇ ਨਹਿਰੂ ਈਰਾ 'ਚ ਔਰ ਕਿਸੇ ਹੱਦ ਤੱਕ ਲੇਟਰ ਔਨ ਨੌਨ ਅਲਾਈਨਮੈਂਟ ਦੀ ਮੂਵਮੈਂਟ ਦੇ ਚੱਲਦਿਆਂ ਰਸ਼ੀਆ ਦੇ ਨਾਲ ਲੱਗ ਕੇ ਪਹਿਲਾਂ ਸੋਵੀਅਤ ਯੂਨੀਅਨ ਦੇ ਨਾਲ ਔਰ ਫਿਰ ਅਮਰੀਕਾ ਦੇ ਨਾਲ ਵੀ ਇੱਕ ਬੈਲੈਂਸ ਸੀ, ਉਹ ਬੜੀ ਬੁਰੀ ਤਰ੍ਹਾਂ ਜਦੋਂ ਦਾ ਮੋਦੀ ਸਰਕਾਰ ਨੇ ਵਨ ਸਾਈਡਡ ਲਾਈਨ ਲਈ, ਬਿਲਕੁਲ ਨੌਨ ਅਲਾਈਨਮੈਂਟ ਨੂੰ ਵੀ ਪਾਸੇ ਰੱਖ ਕੇ ਇੱਕ ਪਾਸੇ ਨੇਤਨਯਾਹੂ ਨਾਲ ਜੱਫੀ ਪਾਈ, ਜਿਹੜਾ ਮਿਡਲ ਈਸਟ ਪਾਲਿਸੀ ਸੀ ਜਿਹਦੇ 'ਚ ਕਿ ਫਲਸਤੀਨੀ ਸਟੇਟ ਔਰ ਉਹਨਾਂ ਦੇ ਲਈ ਹਮਦਰਦੀ ਦੀ ਲਾਈਨ ਸੀ, ਉਸ ਨੂੰ ਵੀ ਪਾਸੇ ਰੱਖਿਆ। ਦੂਸਰੇ ਪਾਸੇ ਰੂਸ ਬੇਸ਼ੱਕ ਭਾਰਤ ਦੀ ਆਰਮੀ ਦਾ ਸਾਜ਼ੋ ਸਮਾਨ ਜਾਂ ਸਿਵਿਲੀਅਨ ਜਿਹੜੀ ਇੰਡਸਟਰੀ ਵੀ ਹੈ, ਕਿਉਂਕਿ ਪੋਸਟ 47 ਬਹੁਤ ਸਾਰੇ ਇਹਨਾਂ ਦੇ ਭਲਾਈ ਔਰ ਦੁਰਗਾਪੁਰ ਔਰ ਦੂਸਰੇ ਜਿਹੜੇ ਸਟੀਲ ਪਲਾਂਟ ਨੇ ਜਾਂ ਦੂਜੇ ਨੇ, ਟੈਕਨੋਲੋਜੀ ਤਾਂ ਸੋਵੀਅਤ ਯੂਨੀਅਨ ਦੀ ਸੀ। ਜ਼ਾਹਰ ਹੈ ਜਦੋਂ ਤੁਸੀਂ ਕਿਸੇ ਦੀ ਟੈਕਨੋਲੋਜੀ ਜਾਂ ਈਵਨ ਆਰਮਾਮੈਂਟਸ ਖਰੀਦਦੇ ਹੋ ਫਿਰ ਉਹਦੀ ਮੇਨਟੇਨੈਂਸ ਲਈ ਵੀ ਜਾਂ ਦੂਜੇ ਲਈ ਵੀ ਤੁਸੀਂ ਡਿਪੈਂਡੈਂਟ ਹੁੰਦੇ ਹੋ। ਸੋ ਭਾਰਤ ਦੇ ਕੋਲ ਤਾਂ 90% ਜਿਹੜੀ ਹੈ ਉਹਨਾਂ ਦੀ ਟੈਕਨੋਲੋਜੀ ਔਰ ਸਿਵਿਲੀਅਨ 'ਚ ਵੀ ਔਰ ਫੌਜ 'ਚ ਵੀ ਉਹ ਸੋਵੀਅਤ ਯੂਨੀਅਨ ਦੀ ਸੀ। ਸੋ ਨੌਨ ਅਲਾਈਨਮੈਂਟ ਦੇ ਵੇਲੇ ਭਾਵੇਂ ਝੁਕਿਆ ਉਹ ਸੋਵੀਅਤ ਯੂਨੀਅਨ ਵੱਲ ਸੀ, ਪਰ ਕਦੇ ਅਮਰੀਕਾ ਦੇ ਨਾਲ ਹੌਸਟਿਲਿਟੀ ਨਹੀਂ ਸੀ। ਇੰਨਾ ਜ਼ਰੂਰ ਸੀ ਕਿ 1971 ਦੇ ਵਿੱਚ ਜਦੋਂ ਇੰਡੀਆ ਨੇ, ਇੰਦਰਾ ਗਾਂਧੀ ਨੇ ਸੋਵੀਅਤ ਯੂਨੀਅਨ ਦੇ ਨਾਲ ਇੱਕ ਡਿਫੈਂਸ ਪੈਕਟ ਸਾਈਨ ਕੀਤਾ ਜਿਹੜਾ ਆਲਮੋਸਟ ਉਸੇ ਲਾਈਨ 'ਤੇ ਸੀ ਜਿਹੜਾ ਕਦੇ ਸੋਵੀਅਤ ਯੂਨੀਅਨ ਨੇ ਹੰਗਰੀ ਜਾਂ ਚੈਕੋਸਲੋਵਾਕੀਆ ਦੇ ਨਾਲ ਹੀ ਸਾਈਨ ਕੀਤਾ ਸੀ। ਬਾਅਦ 'ਚ ਰੂਸ ਦੀਆਂ ਫੌਜਾਂ ਵੀ ਉਹਦੇ 'ਚ ਵੜਨਾ ਮੁਲਕਾਂ 'ਚ ਵੜ ਗਈਆਂ ਸੀ ਔਰ ਉਹਦੀ ਬਿਨਾਂ ਦੇ ਉੱਤੇ ਹੀ ਜੇ ਇੰਦਰਾ ਗਾਂਧੀ ਨੇ ਬੇਖੌਫ ਹੋ ਕੇ 1971 'ਚ ਫੌਜ ਪਾਕਿਸਤਾਨ ਦੇ ਵਿੱਚ ਭੇਜੀ, ਈਸਟ ਪਾਕਿਸਤਾਨ ਜੇ ਮਸ਼ਰਕੀ ਬੰਗਾਲ ਦੇ ਵਿੱਚ, ਜਿਹਦੇ ਥੱਲੇ ਉਹਨਾਂ ਨੇ ਬੰਗਲਾਦੇਸ਼ ਬਣਾਇਆ। ਅਤੇ ਉਹਦਾ ਇੱਕ ਵੱਡਾ ਕਾਰਨ ਸੀ ਕਿ ਵੀ ਸੋਵੀਅਤ ਯੂਨੀਅਨ ਦੇ ਨਾਲ ਉਸ ਡਿਫੈਂਸ ਪੈਕੇਜ ਦੇ ਥੱਲੇ ਇੰਦਰਾ ਗਾਂਧੀ ਨੂੰ ਇਹ ਸੀ ਕਿ ਵੀ ਅਮਰੀਕਾ ਡਾਇਰੈਕਟਲੀ ਇੰਟਰਵੀਨ ਨਹੀਂ ਕਰੇਗਾ ਔਰ ਅਮਰੀਕਾ ਨੇ ਕੀਤਾ ਵੀ ਨਹੀਂ। ਹਾਲਾਂਕਿ ਅਮਰੀਕਾ ਦਾ ਇਹ ਤਾਂ ਸੀ ਕਿ ਅਮਰੀਕਾ ਦਾ 7th ਫਲੀਟ ਚੱਲ ਪਿਆ, ਹੁਣ ਉੱਥੇ ਪਹੁੰਚ ਗਿਆ, ਪਰ 7th ਫਲੀਟ ਕਦੇ ਵੀ ਜਿਹੜਾ ਉਹ ਬੇ ਆਫ ਬੰਗਾਲ ਦੇ ਨੇੜੇ ਤੇੜੇ ਵੀ ਨਹੀਂ ਲੱਗਾ ਹੈ। ਨਤੀਜੇ ਦੇ ਤੌਰ 'ਤੇ ਆਲਮੋਸਟ 2 ਹਫ਼ਤੇ ਦੇ ਆਪਰੇਸ਼ਨ ਦੇ ਵਿੱਚ 14 ਦਿਨ ਦੇ ਵਿੱਚ ਭਾਰਤ ਨੇ ਪਾਕਿਸਤਾਨ ਦੇ 2 ਟੁਕੜੇ ਕਰਕੇ ਬੰਗਲਾਦੇਸ਼ ਬਣਾ ਕੇ ਢਾਕੇ ਦੇ ਉੱਤੇ ਉਹਨਾਂ ਨੇ ਕਬਜ਼ਾ ਕਰਕੇ, ਜਿਹਨੂੰ ਸਕੂਤੇ ਢਾਕਾ ਕਿਹਾ ਜਾਂਦਾ। ਸੋ ਉਸ ਪੀਰੀਅਡ ਦੇ ਵਿੱਚ ਇਹ ਜ਼ਾਹਰ ਹੈ ਕਿ ਅਮਰੀਕਾ ਦੇ ਨਾਲ ਭਾਰਤ ਦੇ ਸੰਬੰਧ ਕਾਫੀ ਐਸਟ੍ਰੇਂਜਡ ਵੀ ਹੋਏ। ਲੇਕਿਨ ਪੋਸਟ 9/11 ਜਿਹੜਾ ਪਾਰਟ ਹੋਇਆ ਜਿਹਦੇ 'ਚ ਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਸਲੋਲੀ ਬਿਲਟ ਕਰਕੇ ਇੰਡੋ US ਨਿਊਕਲੀਅਰ ਡੀਲ ਔਰ ਦੂਜਾ ਕੀਤਾ, ਲੇਕਿਨ ਇੱਕ ਬੈਲੈਂਸ ਸੀ ਚਾਈਨਾ ਦੇ ਨਾਲ ਵੀ। ਹਾਲਾਂਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਮੁੰਬਈ ਬੱਸ ਕਾਂਡ ਵੀ ਹੋਇਆ, ਦੂਜਾ ਵੀ ਹੋਇਆ, ਕੋਈ ਪਾਕਿਸਤਾਨ ਦੇ ਨਾਲ ਵੀ
ਜੰਗ ਦੀਆਂ ਸੰਭਾਵਨਾਵਾਂ ਵੱਲ ਵੀ ਜਿਹੜਾ ਹੈ ਉਹ ਸੀ, ਲੇਕਿਨ ਇੱਕ ਬੈਲੈਂਸ ਰਿਹਾ। ਔਰ ਇਹੀ ਕਾਰਨ ਸੀ ਕਿ ਮਨਮੋਹਨ ਸਿੰਘ ਈਰਾ ਭਾਰਤ ਦੇ ਵਿੱਚ ਈਵਨ ਇਹਨਾਂ ਦੀ 77 ਸਾਲ ਦੀ ਹਿਸਟਰੀ 'ਚ ਮੋਸਟ ਗੋਲਡਨ ਈਰਾ, ਜਿਹਦੇ 'ਚ ਕਿ ਉਹਨਾਂ ਦੀ GDP ਵੀ ਅਪ ਗਈ, ਫੋਰਨ ਐਕਸਚੇਂਜ ਰਿਜ਼ਰਵ ਵੀ, ਜਿਹੜਾ 91-92 ਜਦੋਂ ਫਾਈਨੈਂਸ ਮਿਨਿਸਟਰ ਮਨਮੋਹਨ ਸਿੰਘ ਬਣਿਆ ਉਦੋਂ ਹਾਲ ਇਹ ਸੀ ਕਿੰਨੇ ਟਨ ਸੋਨਾ ਰੱਖ ਕੇ ਉਹਨਾਂ ਨੂੰ ਆਪਣੀ ਕਿਸ਼ਤ ਦੇਣੀ ਪਈ ਸੀ। ਪਰ ਜਦੋਂ ਮਨਮੋਹਨ ਸਿੰਘ ਨੇ ਛੱਡਿਆ ਜਾਂ ਦੂਜਾ, ਭਾਰਤ ਦਾ ਫੋਰਨ ਐਕਸਚੇਂਜ ਰਿਜ਼ਰਵ ਵੀ $600 ਬਿਲੀਅਨ ਤੋਂ ਜ਼ਿਆਦਾ ਸੀ। ਔਰ ਇਹ ਸਾਰੇ ਦੇ ਬਾਵਜੂਦ ਜਦੋਂ ਇੱਕ ਸਟੇਬਲ ਫੋਰਨ ਪਾਲਿਸੀ, ਡਨ ਡੀਲਸ ਤੁਹਾਨੂੰ ਮਿਲੀਆਂ ਹੋਈਆਂ ਸੀ, ਇਨਵੈਸਟਮੈਂਟ ਵੀ FDI ਦੇ ਥੱਲੇ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਸੀ ਉਹ ਆਪਣੇ ਆਪ 'ਚ ਅੱਗੇ ਜਾ ਰਹੀ ਸੀ, ਤੇ ਭਾਰਤ ਨੇ ਕਿਵੇਂ, ਔਰ ਇਹ ਇਹਨਾਂ ਦਾ ਮੇਰਾ ਖਿਆਲ ਹੈ ਇਹਨਾਂ ਦੇ DNA ਦਾ ਹੀ ਇਹ ਹਿੱਸਾ ਹੈ ਕਿ ਜਦੋਂ ਨਹਿਰੂ ਨੇ 1960 ਦੇ ਵਿੱਚ ਜਿਹੜਾ ਉਹ ਗੋਆ ਜੇ ਫਤਹ ਕਰ ਲਿਆ, ਕਿੰਨਾ ਕੁ ਸੀ ਗੋਆ ਪੁਰਤਗਾਲੀਆਂ ਨੇ, ਉੱਥੇ ਕੋਈ ਪੁਰਤਗਾਲ ਦੀ ਫੌਜ ਥੋੜੀ ਗਈ ਲੜਨ ਦੇ ਲਈ। ਜਾਂ ਉਸ ਤੋਂ ਪਹਿਲਾਂ 1948 ਦੇ ਵਿੱਚ ਜਿਸ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਡੈਥ ਹੋਈ, ਉਸ ਤੋਂ ਅਗਲੇ ਦਿਨ ਹੈਦਰਾਬਾਦ 1948 ਦੇ ਵਿੱਚ ਐਨੈਕਸ ਕਰ ਲਿਆ, ਇੱਕ ਵੱਡੀ ਟੈਰੀਟਰੀ। ਤੇ ਗੋਆ ਨੂੰ ਕਰਨ ਤੋਂ ਬਾਅਦ ਭਾਰਤ ਨੂੰ ਪਤਾ ਨਹੀਂ ਇਹ ਲੱਗਣ ਲੱਗ ਗਿਆ ਸੀ ਵੀ ਅਸੀਂ ਬਹੁਤ ਵੱਡੀ ਪਾਵਰ ਬਣ ਗਏ ਹਾਂ, ਔਰ ਉਹਨਾਂ ਨੇ ਜਿਹੜਾ ਚਾਈਨੀਜ਼ ਪੋਜੈਸ਼ਨ ਵਾਲੀਆਂ ਚੌਂਕੀਆਂ ਸੀ ਉਹਨਾਂ ਬਾਰੇ ਕਿਹਾ ਕਿ ਆਪਣੀ ਫੌਜ ਨੂੰ ਇਹਨਾਂ ਨੂੰ ਬਾਹਰ ਕੱਢੋ। ਨਤੀਜਾ 32,000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਅਕਸਾਈ ਚਿੰਨ ਦੀ ਉਹ ਚੀਨ ਨੇ ਫਤਹ ਕੀਤੀ। ਇਹ ਤਾਂ ਬਿਲਕੁਲ ਇਹਨਾਂ ਨੇ ਜਿਹੜਾ ਉਹ ਸਰੈਂਡਰ ਕੀਤਾ ਹੋਇਆ ਸੀ, ਦੌੜ ਰਹੀ ਸੀ ਫੌਜ ਇਹਨਾਂ ਦੀ ਵਾਪਸ। ਚਾਈਨਾ ਨੇ ਰੁਕ ਕੇ ਖੁਦ ਹੀ ਵਨ ਸਾਈਡਡ ਜਿਹੜਾ ਉਹ ਸੀਜ਼ ਫਾਇਰ ਡਿਕਲੇਅਰ ਕੀਤਾ, ਔਰ ਕੁਛ ਥਾਵਾਂ ਤੋਂ ਉਹਨਾਂ ਨੇ ਆਪਣੀ ਫੌਜ ਵਾਪਸ ਕੱਢੀ, ਜਿਹਨੂੰ ਅੱਜ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ, ਸਾਊਥ ਤਿੱਬਤ। ਅਰੁਣਾਚਲ ਬਾਅਦ 'ਚ ਬਣਾਇਆ ਇੰਦਰਾ ਗਾਂਧੀ ਨੇ ਸੂਬੇ ਦੇ ਤੌਰ 'ਤੇ, ਪਹਿਲਾਂ ਯੂਨੀਅਨ ਟੈਰੀਟਰੀ ਬਣਾਈ, ਫਿਰ ਬਾਅਦ 'ਚ ਉਹਨੂੰ, ਇਸ ਨੂੰ ਹੀ ਨੇਫਾ ਕਹਿੰਦੇ ਸੀ, ਨਾਰਥ ਈਸਟ ਫਰੰਟੀਅਰ ਏਜੰਸੀ। ਜਦੋਂ ਤੁਸੀਂ 62 ਦੀ ਜੰਗ ਦੇਖੋਗੇ ਤਾਂ ਨੇਫਾ ਲਫ਼ਜ਼ ਆਉਂਦਾ ਹੈ। ਹੁਣ ਕਈਆਂ ਨੂੰ ਹੁੰਦਾ ਵੀ ਨੇਫਾ ਕਿੱਥੇ ਗਿਆ, ਉਹ ਨੇਫਾ ਜਿਹੜਾ ਹੈ ਉਹ ਇਨਫੈਕਟ ਉਹਨੂੰ ਇਹਨਾਂ ਨੇ ਅਰੁਣਾਚਲ ਪ੍ਰਦੇਸ਼ ਬਣਾਇਆ, ਜਿਹਨੂੰ ਚੀਨ ਅੱਜ ਵੀ ਚੀਨ ਨੇ ਅਰੁਣਾਚਲ ਦੇ ਵਿਚਲੇ ਜਾਂ ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ, ਉਹਨਾਂ ਨੇ ਆਪਣੇ ਨਾਂ ਰੱਖੇ ਨੇ ਸਾਰੇ ਸ਼ਹਿਰਾਂ ਟਾਊਨਸ ਦੇ। ਸੋ ਇਹ ਬੈਕਗਰਾਊਂਡ ਇਸ ਲਈ ਜ਼ਰੂਰੀ ਹੈ ਕਿ ਉਸ ਪੀਰੀਅਡ 'ਚ ਵੀ 62 'ਚ ਜਦੋਂ ਚੀਨ ਦੇ ਨਾਲ ਟੱਕਰ ਹੋਈ, ਜਿਹੜੀ ਭਾਰਤ ਦੀ ਆਪਣੀ ਕਰਤੂਤ ਸੀ, ਅਮਰੀਕਾ ਭਾਰਤ ਦੀ ਏਡ ਤੇ ਆਇਆ। ਜ਼ਾਹਰ ਹੈ ਉਹਨਾਂ ਨੇ ਜਹਾਜ਼ ਵੀ, ਰਸ਼ੀਆ ਉਹਨਾਂ ਨੇ ਉੱਥੇ ਚਾਈਨਾ ਦੇ ਨਾਲ ਇਵੇਂ ਹੀ ਸੀ, ਉਹਨਾਂ ਨੇ ਮਿਗ ਜਹਾਜ਼ ਭੇਜੇ, ਲੇਕਿਨ ਕਿਹਾ ਜੀ ਓਨਲੀ ਫॉर ਟ੍ਰੇਨਿੰਗ, ਔਰ ਚਾਈਨਾ ਨੂੰ ਉਹਨਾਂ ਨੇ ਕੰਡੈਮ ਵੀ ਨਹੀਂ ਕੀਤਾ। ਸੋ ਉਦੋਂ ਵੀ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਸੀ ਕਿ ਭਾਈ ਇਹ ਜਿਹੜੀ ਲਾਈਨ ਹੈ, ਚਾਈਨਾ ਅਲਟੀਮੇਟਲੀ ਤੁਹਾਡਾ ਨੇਬਰ ਵੀ ਹੈ, ਔਰ ਚਾਈਨਾ ਦੇ ਨਾਲ 3,440 ਕਿਲੋਮੀਟਰ ਦੀ ਸਰਹੱਦ ਲੱਗਦੀ ਹੈ ਭਾਰਤ ਦੀ। ਔਰ ਚਾਈਨਾ ਨੇ ਹਮੇਸ਼ਾ ਈਵਨ 62 ਤੋਂ ਪਹਿਲਾਂ ਵੀ ਚੌਵਨ ਲਾਈ, ਜਿਹੜਾ ਚਾਈਨਾ ਦਾ ਪ੍ਰਾਈਮ ਮਿਨਿਸਟਰ ਸੀ, ਜਿਹੜਾ ਹਰ ਚੌਥੇ ਦਿਨ ਕੈਲਕਟਾ ਆਉਂਦਾ ਸੀ, ਉਹਨੇ ਡਿਨਰ ਇੱਥੇ ਕਰਨਾ ਜਾਂ ਦੂਜਾ, ਤੇ ਉਹ ਇਹਨਾਂ ਨੂੰ ਇਹ ਕਹਿੰਦਾ ਸੀ ਕਿ ਵੀ ਇਹ ਜਿਹੜੀ ਮੈਕਮੋਨ ਲਾਈਨ ਇਹਨਾਂ ਨੇ ਕ੍ਰੀਏਟ ਕੀਤੀ ਸੀ ਬ੍ਰਿਟਿਸ਼ਰਸ ਨੇ, ਅਸੀਂ ਇਹਨੂੰ ਨਹੀਂ ਮੰਨਦੇ, ਸਾਡੇ ਨਾਲ ਇਹ ਜਿਹੜਾ ਇਹਨੂੰ ਕ੍ਰੀਏਟ ਕਰ ਲਓ ਬਰਾਬਰ ਇਹਨੂੰ। ਪਰ ਉਹਨਾਂ ਦਾ ਦਿਮਾਗ ਖਰਾਬ ਸੀ ਕਿ ਵੀ ਅਸੀਂ ਇਹ ਤੇ ਅਸੀਂ ਉਹ। ਹੁਣ ਉਹੀ ਪਾਰਟ ਜਿਹੜਾ ਕੰਟੀਨਿਊ ਹੁੰਦਿਆਂ ਜਦੋਂ ਮੁਰਾਰਜੀ ਦੇਸਾਈ ਦੀ ਹਕੂਮਤ ਬਣੀ, ਉਦੋਂ ਇੰਡੀਅਨ ਇਸੇ ਤਰ੍ਹਾਂ ਤਿੱਬਤ ਸੀ। ਦਲਾਈ ਲਾਮੇ ਦੇ ਇਸ਼ੂ ਨੂੰ 1959 ਦੇ ਵਿੱਚ ਦਲਾਈ ਲਾਮੇ ਨੂੰ ਇੰਡੀਆ ਨੇ ਅਸਾਈਲਮ ਦਿੱਤੀ, ਚਾਈਨਾ ਦੇ ਨਾਲ ਇੱਕ ਬੋਨ ਆਫ ਕੰਟੈਂਸ਼ਨ ਸੀ। ਔਰ ਇਸ ਸਾਰੇ ਦੇ ਚੱਲਦਿਆਂ ਮੁਰਾਰਜੀ ਦੇਸਾਈ ਦੀ ਸਰਕਾਰ ਤੱਕ ਪਹੁੰਚਦਿਆਂ ਜਦੋਂ ਅਟਲ ਬਿਹਾਰੀ ਵਾਜਪਾਈ ਫੋਰਨ ਮਿਨਿਸਟਰ ਸੀ, ਘੱਟੋ ਘੱਟ ਇੰਡੀਆ ਨੂੰ ਇਹ ਸਮਝ ਆ ਗਈ ਕਿ ਤਿੱਬਤ ਦੇ ਇਸ਼ੂ ਨੂੰ ਰੇਕ ਕਰਨਾ ਹੱਕ 'ਚ ਨਹੀਂ ਜਾਂਦਾ। ਅਮਰੀਕਾ ਵੀ ਨਿਕਸਨ ਦੇ ਵੇਲੇ ਮੰਨ ਚੁੱਕਾ ਸੀ ਕਿ ਤਿੱਬਤ ਦੇ ਉੱਤੇ ਸੋਵਰਨਿਟੀ, ਜਿਹੜਾ ਸੋਵਰਨ ਰਾਈਟਸ ਨੇ ਉਹ ਚਾਈਨਾ ਦੇ ਨੇ। ਇੰਡੀਆ ਨੇ ਵੀ ਮੰਨ ਲਿਆ ਸੀ। ਜਦੋਂ ਤੁਸੀਂ ਮੰਨ ਹੀ ਲਿਆ, ਉਸ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਸੈਟਲ ਕਰੋ ਆਪਣਾ ਉਸ ਬਾਰਡਰ ਇਸ਼ੂ ਨੂੰ। ਲੇਕਿਨ ਇਹ ਸਾਰਾ ਚੱਲਦੇ ਜਦੋਂ ਤੱਕ ਨਰਿੰਦਰ ਮੋਦੀ ਤੱਕ ਪਹੁੰਚਿਆ, ਹਾਲਾਂ ਨਰਿੰਦਰ ਮੋਦੀ ਦੀਆਂ ਕਰਤੂਤਾਂ ਤਾਂ ਇਹਨਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਕਹਿੰਦਾ ਵੀ ਚੀਫ ਮਿਨਿਸਟਰ ਹੁੰਦਿਆਂ ਇਹ 10 ਵਾਰ ਚੀਨ ਗਿਆ, ਜਦੋਂ ਗੁਜਰਾਤ ਦਾ ਚੀਫ ਮਿਨਿਸਟਰ ਬਣਿਆ 2002 ਤੋਂ, ਔਰ ਉਹਨੇ ਕਿਹਾ ਵੀ ਉੱਥੇ ਐਸ਼ੀ ਕਰਨ ਜਾਂਦਾ ਸੀ। ਔਰ ਐਸ ਜੈ ਸ਼ੰਕਰ ਜਿਹਨੂੰ ਫੋਰਨ ਮਿਨਿਸਟਰ ਬਣਾਇਆ ਇਹਨੇ, ਇਹ ਇੰਡੀਆ ਦਾ ਐਂਬੈਸਡਰ ਸੀ ਚਾਈਨਾ ਦਾ ਵੀ, ਜਿਹੜੇ ਪ੍ਰਬੰਧ ਕਰਦਾ ਸੀ। ਉਹਨੇ ਕਿਹਾ ਜੀ ਚਾਈਨਾ ਦੇ ਕੋਲ ਉਹ ਸਾਰੇ ਸਬੂਤ ਨੇ, ਇਸ ਲਈ ਇਹ ਇੰਨੀ ਗਲਵਾਨ ਵੈਲੀ ਦੇ ਵਿੱਚ ਇੰਨੀ ਕੁੱਟ ਖਾਧੀ, ਇੰਨਾ ਹੋਇਆ, ਤੇ ਬਿਆਨ ਮੋਦੀ ਦੇ ਰਿਹਾ, ਨਾ ਕੋਈ ਆਇਆ ਨਾ ਕੋਈ ਗਿਆ, ਵੀ 4,000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੇ ਲਈ ਹੈ, ਲੇਕਿਨ ਇਹ ਜ਼ਬਾਨ ਖੋਲ੍ਹਣ ਨੂੰ ਤਿਆਰ ਨਹੀਂ ਨੇ।
ਹੁਣ ਇਸ ਸਾਰੇ ਪਿਛੋਕੜ ਦੇ ਵਿੱਚ ਜਿਹੜੀ ਖਾਸ ਤੌਰ ਤੇ ਵੱਡੀ ਸ਼ਿਫਟ ਇੰਡੀਆ ਨੇ ਮੋਦੀ ਐਸ ਜੈਸ਼ੰਕਰ ਦੇ ਥੱਲੇ ਕੀਤੀ ਉਹ ਸੀ ਜਦੋਂ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਕੁਆਡ ਜਿਹੜਾ ਜ਼ਾਹਰ ਹੈ ਜਿਸ ਨੂੰ ਈਵਨ ਰਸ਼ੀਆ ਜਿਹੜਾ ਇੰਡੀਆ ਦਾ ਐਲਾਈ ਹੈ ਉਹਨੇ ਵੀ ਕਿਹਾ ਸੀ ਵੀ ਇਹ ਏਸ਼ੀਆ ਦਾ ਨੈਟੋ ਹੈ ਔਰ ਉਹਦੇ 'ਚ ਆਸਟ੍ਰੇਲੀਆ, ਜਾਪਾਨ, ਅਮਰੀਕਾ, ਯੂਕੇ ਦੇ ਨਾਲ ਜਿਹੜਾ ਉਹ ਉਸ ਦਾ ਅਲਾਇੰਸ ਹੋਣਾ ਜਿਸ ਦੇ ਥੱਲੇ ਜਿਹੜਾ ਅਲਟੀਮੇਟਲੀ ਉਹਨਾਂ ਨੇ ਭਾਵੇਂ ਉਹਨੂੰ ਕੱਢ ਕੇ ਔਕਸ ਬਣਾਇਆ, ਇੰਡੀਆ ਨੂੰ ਬਾਹਰ ਕੱਢਿਆ, ਪਰ ਇਹ ਇੱਕ ਬੜਾ ਖਤਰਨਾਕ ਮੂਵ ਜਿਹੜਾ ਕਿ ਜਿਸ ਨੇ ਭਾਰਤ ਨੂੰ ਬਿਲਕੁਲ ਅਮਰੀਕਾ ਦੇ ਖੈਮੇ 'ਚ ਲੈ ਆਂਦਾ। ਹੁਣ ਇਹ ਤਾਂ ਇਸ ਹੱਦ ਤੱਕ ਜਾ ਕੇ ਜੇ ਅਮਰੀਕਾ ਦੀ ਧਰਤੀ ਤੇ ਅਬ ਕੀ ਬਾਰ ਟਰੰਪ ਸਰਕਾਰ ਕਰ ਰਹੇ ਸੀ ਤਾਂ ਸਮਝਦੇ ਸੀ ਵੀ ਅਮਰੀਕਾ ਸਾਡੀ ਕਾਲੋਨੀ ਬਣ ਗਿਆ। ਪਰ ਜਿਉਂ ਹੀ ਟਰੰਪ ਦੀ ਇਹ ਟਰਮ ਸ਼ੁਰੂ ਹੋਈ ਹੈ 20 ਜਨਵਰੀ ਤੋਂ ਜਿਹੜੇ ਇੰਡੀਆ ਨੂੰ ਠੁੱਡੇ ਪੈ ਰਹੇ ਨੇ ਇੱਕ ਤੋਂ ਬਾਅਦ ਇੱਕ ਔਰ ਅਜੇ ਤੱਕ ਵੀ ਜਿਹੜਾ ਹੁਣ 31 ਜੁਲਾਈ ਤੱਕ ਐਕਸਪੈਕਟ ਕਰਦੇ ਨੇ ਕਿ ਮਿੰਨੀ ਟ੍ਰੇਡ ਡੀਲ ਹੋਏ ਜਾਂ ਕੀ ਲੱਗੇਗਾ ਕੀ ਨਹੀਂ ਹੈ। ਲੇਕਿਨ ਜਿਸ ਅੰਦਾਜ਼ ਅਸੀਂ ਡਿਸਕਸ ਕਰਕੇ ਹਟੇ ਹਾਂ ਭਾਰਤ ਦੀ ਫਰਸਟ੍ਰੇਸ਼ਨ ਕਿ ਜੀ ਖਾਲਿਸਤਾਨੀਆਂ ਨੂੰ ਅਮਰੀਕਾ ਨੱਥ ਨਹੀਂ ਪਾਉਂਦਾ ਔਰ ਇਹ ਉਹ ਸਾਰਾ ਚੱਲ ਹੀ ਰਿਹਾ। ਹੁਣ ਇਸ ਸਾਰੇ ਦੇ ਚਲਦਿਆਂ ਬੇਸ਼ੱਕ ਚੀਨ ਤੋਂ ਕੁੱਟ ਵੀ ਖਾਧੀ, ਇਲਾਕਾ ਵੀ ਉਹਨਾਂ ਨੂੰ 4000 ਸਕੁਅਰ ਕਿਲੋਮੀਟਰ ਦਿੱਤਾ ਹੈ, ਲੇਕਿਨ ਇਹਦੇ ਬਾਵਜੂਦ ਵਿਦਨ ਡੋਮੈਸਟਿਕ ਆਡੀਅੰਸ ਦੇ ਲਈ ਕਿ ਜੀ ਅਸੀਂ ਉਹਨਾਂ ਦੀਆਂ ਐਪਸ ਬੰਦ ਕਰਤੀਆਂ, ਟਿਕਟੌਕ ਨਹੀਂ ਹੈ, ਅਸੀਂ ਫਲਾਣਾ ਨਹੀਂ ਢਿਮਕਾ ਨਹੀਂ। ਲੇਕਿਨ ਇਸ ਪੀਰੀਅਡ 'ਚ ਚਾਈਨਾ ਦੀ ਟ੍ਰੇਡ ਅਮਰੀਕਾ ਦੇ ਨਾਲ 600-700 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਹੈ ਚਾਈਨਾ ਦਾ। ਸੈਕੰਡ ਜਿਹੜਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਹੈ ਚਾਈਨਾ ਦਾ ਉਹ ਇੰਡੀਆ, 126 ਬਿਲੀਅਨ ਡਾਲਰ ਦੀ ਟ੍ਰੇਡ ਹੈ ਔਰ ਉਹਦੇ 'ਚ ਮੈਕਸਿਮਮ ਜਿਹੜਾ ਡੈਫਿਸਿਟ ਹੈ ਉਹ ਇੰਡੀਆ ਦੇ ਵੱਲ ਹੀ ਹੈ ਕਿਉਂਕਿ ਚਾਈਨਾ ਤਾਂ ਇਹਨਾਂ ਨੂੰ ਜਿਹੜਾ ਰੇਅਰ ਅਰਥ ਮੈਟੀਰੀਅਲ ਵੀ ਦਿੰਦਾ ਹੈ, ਬਾਕੀ ਚੀਜ਼ਾਂ ਵੀ ਸਾਰੀ ਮਾਰਕੀਟ ਉਹਨਾਂ ਦੀ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜੀ ਡਿਬੇਟ ਇਸ ਵੇਲੇ ਚੱਲ ਰਹੀ ਹੈ ਔਰ ਜਿਵੇਂ ਭਾਰਤ ਦਾ ਡਿਫੈਂਸ ਮਿਨਿਸਟਰ ਜਿਹੜੀ SCO ਦੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨਸ ਦੀ ਡਿਫੈਂਸ ਮਿਨਿਸਟਰਸ ਦੀ ਮੀਟਿੰਗ ਹੁੰਦੀ ਹੈ ਉਹਦੇ 'ਚ ਜਾਂਦਾ ਹੈ, ਪਰ ਜਦੋਂ ਉਹ ਕਹਿੰਦਾ ਕਿ ਜੀ ਪਹਿਲਗਾਮ ਨੂੰ ਸ਼ਾਮਲ ਕਰੋ, ਉਹਨਾਂ ਨੇ ਕਿਹਾ ਵੀ ਉਹਦਾ ਕੋਈ ਸਬੂਤ ਕੋਈ ਨਹੀਂ। ਪਾਕਿਸਤਾਨ ਨੇ ਬਲੋਚਿਸਤਾਨ 'ਚ ਕੀ ਇੰਟਰਫੀਅਰੈਂਸ ਕਰ ਰਹੇ ਨੇ ਸਬੂਤ ਦਿੱਤੇ, ਸਟੇਟਮੈਂਟ ਨੇ ਕਿਹਾ ਜੀ ਅਸੀਂ ਸਾਈਨ ਨਹੀਂ ਕਰਦੇ। ਹੁਣ ਜਿਹੜੀ ਨੈਕਸਟ ਮੰਥ ਹੈ ਉਹਨਾਂ ਦੇ ਜਿਹੜੀ SCO ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਹੋਣ ਜਾ ਰਹੀ ਹੈ ਔਰ ਐਸ ਜੈਸ਼ੰਕਰ ਜਿਹੜਾ ਉਹਦੇ ਲਈ ਜਿਹੜਾ ਚਾਈਨਾ ਵਿਜ਼ਿਟ ਉਹਦੀ ਸੈੱਟ ਸਟੇਜ ਹੈ ਉਹਦੇ ਜਾਣ ਲਈ ਜਿਹੜਾ ਹੈ ਜਿਹੜੀ ਚਾਈਨਾ 13 ਤੋਂ 15 ਜੁਲਾਈ ਤੱਕ ਇਹਨੇ ਵਿਜ਼ਿਟ ਕਰਨਾ ਕਿਉਂਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਹੁਣ ਭਾਰਤ ਇਹ ਪ੍ਰਭਾਵ ਦੇ ਰਿਹਾ ਕਿ ਵੀ ਅਸੀਂ ਚਾਈਨਾ ਦੇ ਨਾਲ ਅਸੀਂ ਹੁਣ ਸੈਟਲ ਹੋ ਗਏ ਔਰ ਉਹਨਾਂ ਨੇ ਪਹਿਲਾਂ ਕਿਹਾ ਜੀ ਡੀ-ਐਸਕੇਲੇਸ਼ਨ ਹੋ ਗਈ, ਦੂਜਾ ਹੋ ਗਿਆ ਅੱਜ BBC ਨੇ ਵੀ ਇਸ ਦੇ ਉੱਤੇ ਇੱਕ ਪੂਰੀ ਡੀਟੇਲ ਸਟੋਰੀ ਕੀਤੀ ਹੈ ਕਿ ਵੀ ਇਹ ਜਿਹੜਾ ਭਾਰਤ ਤੇ ਚੀਨ ਦੇ ਰਿਸ਼ਤਿਆਂ ਨੂੰ ਵਾਪਸ ਪਟੜੀ ਤੇ ਲਿਆਉਣ ਲਈ ਜਿਹੜੇ ਨੇ ਉਹ ਐਫਰਟ ਕੀਤੇ ਜਾ ਰਹੇ ਨੇ। ਐਫਰਟ ਕੀ ਕਰਨਾ ਹੈ ਕਿ ਚਾਈਨਾ ਦੇ ਅੱਗੇ ਕਾਊਟਾਊ ਕਰਨਾ। ਮੈਂ ਅੱਗੇ ਵੀ ਦੱਸਿਆ ਸੀ ਹੁਣ ਚਾਈਨੀਜ਼ ਜ਼ਬਾਨ ਦਾ ਲਫ਼ਜ਼ ਹੈ ਕਾਊਟਾਊ। ਇੱਕ ਜ਼ਮਾਨਾ ਸੀ ਕਿ ਜਿਹੜੇ ਵੀ ਬਾਹਰੋਂ ਆ ਕੇ ਅਧੀਨਗੀ ਕਬੂਲਦੇ ਸੀ ਜਾਂ ਆਪਣੇ ਆਪ ਨੂੰ ਚਾਈਨਾ ਦੇ ਐਂਪਰਰ ਦੇ ਸਾਹਮਣੇ ਪੇਸ਼ ਕਰਦੇ ਸੀ ਉਹ ਗੋਡਿਆਂ ਪਰਨੇ ਹੋ ਕੇ ਹੱਥ ਗੋਡਿਆਂ ਰੀਂਗ ਕੇ ਉਹ ਜਿਹੜੇ ਕਰਦੇ ਉਹਨੂੰ ਕਾਊਟਾਊ ਕਹਿੰਦੇ ਨੇ। ਅਤੇ ਫਿਰ ਚਾਈਨਾ ਦਾ ਬਾਦਸ਼ਾਹ ਉਹਨਾਂ ਨੂੰ ਖੁਸ਼ ਹੋ ਕੇ ਗਿਫਟਸ ਦਿੰਦਾ ਸੀ ਉਹ ਕਹਿੰਦਾ ਸੀ ਜਿਹੜੀ ਤੁਹਾਡੀ ਟੈਰੀਟਰੀ ਹੈ ਇਹਨੂੰ ਠੀਕ ਹੈ ਕਿਉਂਕਿ ਉਹਨੂੰ ਕਾਊਟਾਊ ਕਰਨਾ ਵੀ ਸਿਰਫ ਇੱਕ ਵਾਰੀ ਗੋਡੇ ਲਵਾਉਣੇ ਨੇ ਔਰ ਉਹ ਸਾਰੇ ਦੇ ਥੱਲੇ। ਹੁਣ ਇਹ ਲੱਗਦਾ ਹੈ ਵੀ ਅਮਰੀਕਾ ਨੇ ਇੰਨਾ ਝੰਬਿਆ ਇਹਨਾਂ ਨੂੰ ਇਹ ਸਾਰੇ ਪੀਰੀਅਡ 'ਚ ਕਿ ਵੀ ਇਹ ਹੁਣ ਚਾਈਨਾ ਦੇ ਸਾਹਮਣੇ ਕਾਊਟਾਊ ਕਰਨ ਦੇ ਲਈ ਤਿਆਰ ਨੇ ਔਰ ਇਹ BBC ਦੀ ਸਟੋਰੀ ਇਸ ਪਾਸੇ ਵੱਲ ਇਸ਼ਾਰਾ ਕਰਦੀ। ਉਹਨੇ ਕਿਹਾ ਜੀ ਵੀ ਇਹ ਕੋਈ ਔਖਾ ਕੰਮ ਨਹੀਂ ਹੈ। ਹੁਣ ਆਲਰੇਡੀ ਮੋਦੀ ਵੀ ਬ੍ਰਿਕਸ ਵਾਲੇ 'ਚ ਗਿਆ ਹੈ, ਜਿਹੜਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਵੀ ਗਿਆ ਸੀ, ਹੁਣ ਜਿਹੜਾ ਐਸ ਜੈਸ਼ੰਕਰ ਜਾ ਰਿਹਾ ਹੈ ਔਰ ਗੱਲ ਤਾਂ ਸਿਰਫ ਉਹ ਬਾਰਡਰ ਦੀ ਹੈ। ਜੇ ਉਹ ਸਾਰੇ ਨੂੰ ਥੋੜ੍ਹਾ ਜਿਹਾ ਸੈਟਲ ਕਰ ਲਿਆ ਜਾਂਦਾ ਹੈ ਔਰ ਹੁਣ ਤਾਂ ਸਿੱਧੀਆਂ ਉਡਾਣਾਂ ਵੀ ਸ਼ੁਰੂ ਹੋਣ ਦੀ ਗੱਲ ਸ਼ੁਰੂ ਹੋ ਗਈ ਹੈ। 4 ਸਾਲ ਦੇ ਵਕਫੇ ਬਾਅਦ ਚੀਨ ਨੇ ਮਾਨਸਰੋਵਰ ਝੀਲ ਦੇ ਵਿੱਚ ਜਿਹੜੇ ਇਹ ਹਿੰਦੂ ਜਾਂਦੇ ਨੇ ਉਹਨਾਂ ਨੂੰ ਵੀ ਉਹਨਾਂ ਨੇ 6 ਸਾਲ ਬਾਅਦ ਤਿੱਬਤ 'ਚ ਮੌਜੂਦ ਜਿਹੜੀ ਹੈ ਉਹ ਕੈਲਾਸ਼ ਮਾਨਸਰੋਵਰ ਦੀ ਯਾਤਰਾ ਦੀ ਵੀ ਪਰਮਿਸ਼ਨ ਦਿੱਤੀ ਹੈ। ਪਰ ਇਹਦੇ ਬਾਵਜੂਦ ਜਿਹੜੀਆਂ ਚੁਣੌਤੀਆਂ ਨੇ ਇਹ ਕਾਇਮ ਨੇ। ਗਲਵਾਨ ਵੈਲੀ ਤੋਂ ਬਾਅਦ ਜਿਹੜਾ ਟਕਰਾਅ ਹੋਇਆ ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਕਿਹਾ ਵੀ ਇਹ ਹੁਣ ਟਰੰਪ ਦੀ ਨੀਤੀ 'ਤੇ ਡਿਪੈਂਡ ਕਰੇਗਾ। ਜੇ ਤਾਂ ਟ੍ਰੇਡ ਡੀਲ
ਸਾਈਨ ਹੋ ਗਈ, ਭਾਰਤ ਨੂੰ ਇਹ ਲੱਗਾ ਕਿ ਵੀ ਅਮਰੀਕਾ ਦੇ ਨਾਲ ਜੁੜੇ ਰਹਿਣਾ ਉਹਨਾਂ ਦੀ ਆਪਣੀ ਡੋਮੈਸਟਿਕ ਪੋਲਿਟਿਕਸ ਵੀ ਸੂਟ ਕਰਦਾ ਹੈ, ਫਿਰ ਤਾਂ ਠੀਕ ਹੈ। ਅਦਰਵਾਈਜ਼ ਜਿਹੜਾ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੂੰ ਇਹ ਲੱਗਣ ਲੱਗ ਗਿਆ ਹੈ ਕਿ ਵੀ ਚੀਨ ਦੇ ਸਾਹਮਣੇ ਹੀ ਉਹਨੂੰ ਜਾ ਕੇ ਕਾਊਟ ਕਰਨਾ ਪਏਗਾ, ਕਿਉਂਕਿ ਭਾਰਤ ਨੇ ਇਹ ਵੀ ਦੇਖ ਲਿਆ ਵੀ ਉਹਦਾ ਸਭ ਤੋਂ ਵੱਡਾ ਸਪੋਰਟਰ, ਹਥਿਆਰ ਦੇਣ ਵਾਲਾ, ਵੇਚਣ ਵਾਲਾ ਜਾਂ ਉਹਦੇ ਹੱਕ 'ਚ ਵੀਟੋ ਕਰਨ ਵਾਲਾ ਰਸ਼ੀਆ, ਉਹਨੇ ਵੀ ਚੀਨ ਦੀ ਸ਼ਰਨ ਲਈ ਹੋਈ ਹੈ, ਕਿਉਂਕਿ ਯੂਕਰੇਨ ਵਾਰ ਤੋਂ ਬਾਅਦ ਤਾਂ ਰੂਸ ਦੀ ਐਨਰਜੀ ਔਰ ਦੂਸਰੀ ਜੇ ਚੀਨ ਬਾਹਰ ਨਹੀਂ ਹੈ ਤਾਂ ਉਹਨਾਂ ਦੀ ਇਕਨੋਮੀ ਸਟੈਂਡ ਹੀ ਨਹੀਂ ਕਰ ਸਕਦੀ। ਤਾਂ ਉਹਨਾਂ ਨੂੰ ਲੱਗਦਾ ਵੀ ਨੇਬਰਹੁੱਡ 'ਚ ਵੀ ਇੰਡੀਆ ਆਈਸੋਲੇਟਡ ਹੈ, ਅਮਰੀਕਾ ਨੇ ਵੀ ਉਹਨੂੰ ਛਿਣ ਕੇ ਪਰੇ ਸੁੱਟ ਦਿੱਤਾ ਹੈ, ਜਿਸ ਰੂਸ ਵਾਲਾ ਉਹ ਰੂਸ ਚੀਨ ਵੱਲ ਝੁਕਿਆ ਹੋਇਆ ਹੈ। ਔਰ ਇਸ ਸਭ ਦੇ ਚਲਦਿਆਂ ਜਿਹੜਾ ਹੈ ਉਹਨਾਂ ਦਾ ਇਹ ਖਿਆਲ ਹੈ ਕਿ ਵੀ ਭਾਰਤ ਦੇ ਲਈ ਅਲਟੀਮੇਟਲੀ ਕੋਈ ਚੋਇਸ ਨਹੀਂ ਬਚੇਗੀ ਅਦਰ ਦੈਨ ਇਹ ਕਹਿਣ ਦੇ ਕਿ ਚੀਨਮ ਸ਼ਰਣਮ ਗੱਛਾਮੀ, ਜੀ ਕਿ ਅਸੀਂ ਚੀਨ ਦੀ ਸ਼ਰਨ ਦੇ ਵਿੱਚ ਜਾ ਰਹੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।